सिख आगुआं ਵੱਲੋਂ 84 सिख कतलेआम ਦੇ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਹੋਣ ਦਾ ਸਵਾਗਤ। ਗੁਰਬਾਣੀ ਕੀਰਤਨ ਤੇ ਮੁੱਖ ਮੰਤਰੀ ਮਾਨ ਦੇ ਬਿਆਨ ਦਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਜਵਾਬ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲੇ। 84 सिख कतलेआम ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਇਸ ਮੌਕੇ ਵੱਖੋ-ਵੱਖ ਸਿੱਖ ਆਗੂਆਂ ਦੇ ਬਿਆਨ ਆਏ ਹਨ। ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਤੇ ਪ੍ਰਤੀਕਰਮ ਦਿੰਦਿਆਂ ਦੱਸਿਆ ਕਿ 5 ਫਰਵਰੀ 2018 ਨੂੰ ਮੇਰੇ ਵੱਲੋਂ ਜਗਦੀਸ਼ ਟਾਈਟਲਰ ਦੇ ਜਾਰੀ ਕੀਤੇ ਗਏ 5 ਸਟਿੰਗ ਵੀਡੀਓਜ਼ ਨੂੰ ਆਧਾਰ ਮੰਨ ਕੇ ਸੀਬੀਆਈ ਨੇ ਪੁਲ ਬੰਗਸ ਵਿਖੇ ਹੋਏ 3 ਸਿੱਖਾਂ ਦੇ ਕਤਲ ਮਾਮਲੇ ਵਿੱਚ ਟਾਈਟਲਰ ਦੇ ਖਿਲਾਫ ਆਖਰ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਹ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੇ ਕਾਤਲ ਨੂੰ ਸਜ਼ਾ ਮਿਲਣ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸੰਗਤਾਂ ਨੂੰ ਇੱਕ ਖੁਸ਼ੀ ਦੀ ਖਬਰ ਦੇਣਾ ਚਾਹ ਰਿਹਾ ਹਾਂ ਕਿ ਜਗਦੀਸ਼ ਟਾਈਟਲਰ 1984 ਦਾ ਇੱਕ ਵੱਡਾ ਕਾਤਲ ਜਿਹਦੇ ਉੱਤੇ ਬੜੀ ਦਫਾ ਕੋਸ਼ਿਸ਼ ਕੀਤੀ ਪੂਰੀ ਕੌਮ ਨੇ, ਕਿੱਥੋਂ ਸਿੱਖ ਫੋਰਮ ਤੋਂ ਸ਼ੁਰੂ ਹੋ ਜਾਈਏ, ਫੁਲਕਾ ਸਾਹਿਬ 1984 ਦੇ ਵਿਕਟਿਮ, ਮੈਂ ਸਮਝਦਾ ਹਾਂ ਕਿ ਬੜੀ ਦੁਨੀਆ ਨੇ ਲੜਾਈ ਲੜੀ ਔਰ ਦਿੱਲੀ ਗੁਰਦੁਆਰਾ ਕਮੇਟੀ 'ਚ ਰਹਿੰਦੇ ਹੋਏ ਵੀ ਔਰ ਗੁਰਦੁਆਰਾ ਕਮੇਟੀ 'ਚੋਂ ਜਦੋਂ ਤਾਂ ਮੈਂ ਛੱਡਿਆ ਉਸ ਤੋਂ ਬਾਅਦ ਵੀ ਮੈਂ ਅੱਜ ਇੱਕ ਖੁਸ਼ੀ ਦੀ ਖਬਰ ਦੇਣਾ ਚਾਹੁੰਦਾ ਹਾਂ ਕਿ ਜਿਸ ਨੂੰ 3 ਕਲੀਨ ਚਿੱਟਾਂ ਸੀਬੀਆਈ ਨੇ ਦੇ ਦਿੱਤੀਆਂ ਸੀਗੀਆਂ ਔਰ ਜਿਹਦਾ ਸਟਿੰਗ ਮੈਂ ਜਿਹੜਾ ਸੀਬੀਆਈ ਨੂੰ ਜਮ੍ਹਾਂ ਕਰਾਇਆ ਸੀ ਔਰ ਸੀਬੀਆਈ ਨੇ ਮੈਨੂੰ ਉਸ ਦੀ ਇਨਕੁਆਇਰੀ ਵਾਸਤੇ ਉਹਦੀ ਇੰਟਰੋਗੇਸ਼ਨ ਵਾਸਤੇ ਮੈਨੂੰ ਬੁਲਾਇਆ ਸੀਗਾ, ਪਰਮਿੰਦਰਪਾਲ ਸਿੰਘ ਔਰ ਸਾਰਿਆਂ ਨੂੰ ਬੁਲਾਇਆ ਸੀਗਾ। ਮੈਂ ਸਮਝਦਾ ਹਾਂ ਕਿ ਉਹ ਜਿਹੜੀ ਮਿਹਨਤ ਔਰ ਇਹ 38-40 ਸਾਲ ਦੀ ਜਿਹੜੀ ਲੜਾਈ ਹੈ ਅੱਜ ਰੰਗ ਲੈ ਕੇ ਆਈ ਹੈ। ਮੈਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਕਤਲ ਕਰਨ ਵਾਲੇ ਜੇ ਸੱਜਣ ਕੁਮਾਰ ਨੂੰ ਕੋਈ ਅੰਦਰ ਨਹੀਂ ਪਾ ਸਕਦਾ ਸੀ ਤਾਂ ਤੁਹਾਡੇ ਸਾਹਮਣੇ ਸਾਰੀ ਕੌਮ ਨੇ ਰਲ ਕੇ ਲੜਾਈ ਲੜੀ ਔਰ ਅਸੀਂ ਦਿੱਲੀ 'ਚ ਬੈਠ ਕੇ ਜ਼ਿੰਮੇਵਾਰੀ ਨਾਲ ਉਹ ਲੜਾਈ ਲੜੀ। ਅੱਜ ਸੱਜਣ ਕੁਮਾਰ ਜੇਲ੍ਹਾਂ ਦੇ ਪਿੱਛੇ ਹੈ। टाइटलर ਜਿਹੜਾ ਕਹਿੰਦਾ ਸੀਗਾ कि मेरे पे तो कोई केस ही नहीं है, मेरा तो कभी किसी में नाम ही नहीं आज तक आया, मुझे किसी चीज की बॉदर करने की जरूरत नहीं है। और जिस दिन मैं स्टिंग ऑपरेशन का जमा कराया सीगा 2018 च, इन्ने सालों बाद उन्होंने इस नूं बुलाया और जदों बुलाया ये वॉइस सैंपल ले गए और ये वॉइस सैंपल देने तो बाद भी जदों बाद आया कहता मैनूं कोई सवाल नहीं पूछा गया। लेकिन अज मैं तुहानूं खुशी की खबर दे रहा कि पहली दफा फॉर द फर्स्ट टाइम अगर मैं आखां कि इन्ने सालों बाद भी ਇਹਦੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਹੈ ਸੀਬੀਆਈ ਨੇ ਉਹਦੇ ਵਿੱਚ ਇਸ ਨੂੰ ਕਲਪਰੇਟ ਸ਼ੋ ਕਰ ਦਿੱਤਾ ਗਿਆ। ਇਹਦਾ ਬਚਣਾ ਮੁਸ਼ਕਿਲ ਹੈ। ਇਹ ਹੁਣ ਸਲਾਖਾਂ ਦੇ ਪਿੱਛੇ ਜਾਏਗਾ। ਇਹ ਲੜਾਈ ਸਾਰੀ ਕੌਮ ਨੇ ਲੜੀ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਗੱਲ ਦੀ ਮੈਂ ਤੁਹਾਡਾ ਆਸ਼ੀਰਵਾਦ ਜੇ ਤੁਸੀਂ ਸੰਗਤਾਂ ਨੇ ਸਾਨੂੰ ਦਿੱਤਾ ਔਰ ਅਸੀਂ ਉਹ ਲੜਾਈ ਧਿਆਨਦਾਰੀ ਨਾਲ ਲੜੀ ਹੈ। ਅੱਜ ਸੱਜਣ ਵੀ ਅੰਦਰ ਹੈ, ਅੱਜ ਟਾਈਟਲਰ ਵੀ ਅੰਦਰ ਹੈ ਔਰ ਹੋਰ ਜੇ ਕੋਈ ਜਿੰਦਾ ਬੈਠਾ ਉਹ ਵੀ ਆਪਣੀ ਤੌਬਾ ਕਰ ਲਵੇ। ਬਹੁਤਾ ਚਿਰ ਬਾਹਰ ਨਹੀਂ ਰਹਿਣ ਵਾਲੇ, ਸਜ਼ਾਵਾਂ ਇਹਨਾਂ ਨੂੰ ਜ਼ਰੂਰ ਦਿਵਾਵਾਂਗੇ। ਔਰ ਮੈਂ ਖਾਸ ਤੌਰ ਤੇ ਸੀਬੀਆਈ ਦਾ ਧੰਨਵਾਦ ਕਰਦਾ ਹਾਂ ਕਿ ਦੇਰ ਆਏ ਪਰ ਦਰੁਸਤ ਆਏ। ਔਰ ਮੈਂ ਇਹ ਵੀ ਆਖਿਆ ਸੀਗਾ कि ਜਦੋਂ ਮੋਦੀ ਸਰਕਾਰ ਆਈ ਸੀ ਮੋਦੀ ਸਾਹਿਬ ਨੇ ਕੰਪਨਸੇਸ਼ਨ ਦਿੱਤਾ ਸੀਗਾ 5-5 ਲੱਖ ਦਾ ਸਾਰੇ ਵਿਕਟਿਮਸ ਨੂੰ। ਮੈਂ ਆਖਿਆ ਸੀ ਮੋਦੀ ਸਾਹਿਬ ਸਾਨੂੰ ਕੰਪਨਸੇਸ਼ਨ ਨਹੀਂ, ਸਾਨੂੰ ਲਾਸ਼ਾਂ ਦੇ ਮੁੱਲ ਨਹੀਂ ਚਾਹੀਦੇ, ਇਨਸਾਫ ਚਾਹੀਦਾ। ਅੱਜ ਮੈਂ ਕਿਤੇ ਨਾ ਕਿਤੇ ਮੋਦੀ ਸਰਕਾਰ ਨੂੰ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਰਹਿੰਦੇ ਹੋਏ ਸੱਜਣ ਵੀ ਅੰਦਰ ਗਿਆ ਔਰ ਟਾਈਟਲਰ ਵੀ ਅੰਦਰ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦੀ ਗੱਲ ਕਿ ਕੌਮ ਦੀ ਇੱਕ ਬਹੁਤ ਵੱਡੀ ਲੜਾਈ ਜਿਹੜੀ ਪਿਛਲੇ 39 ਸਾਲਾਂ ਤੋਂ ਕੌਮ ਲੜ ਰਹੀ ਹੈ 1984 ਦੀ, ਲਗਾਤਾਰ ਜਿਸ ਤਰੀਕੇ ਦੇ ਨਾਲ 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਵਕਤ ਦੀ ਸਰਕਾਰ ਕਾਂਗਰਸ ਸਰਕਾਰ ਦੇ ਜਿਹੜੇ ਪਿੱਠੂ ਸੀ, ਜਿਹੜੇ ਉਹਨਾਂ ਦੇ ਮਸਲਜ਼ਮੈਨ ਸੀ, ਭਾਵੇਂ ਉਹ ਸੱਜਣ ਕੁਮਾਰ ਹੋਏ ਭਾਵੇਂ ਜਗਦੀਸ਼ ਟਾਈਟਲਰ ਹੋਣ, ਉਹਨਾਂ ਦੇ ਖਿਲਾਫ ਕੌਮ ਹਮੇਸ਼ਾ ਲੜਾਈ ਲੜਦੀ ਰਹੀ ਹੈ। ਔਰ ਸਾਨੂੰ ਬਹੁਤ ਵੱਡੀ ਕਾਮਯਾਬੀ ਤਦ ਮਿਲੀ ਸੀ ਜਦ ਅਸੀਂ ਸੱਜਣ ਕੁਮਾਰ ਵਰਗੇ ਦਰਿੰਦੇ ਨੂੰ ਜੇਲ੍ਹਾਂ ਦੀ ਸਲਾਖਾਂ ਦੇ ਪਿੱਛੇ ਲੈ ਕੇ ਗਏ। ਮਗਰ ਅੱਜ ਇੱਕ ਬਹੁਤ ਵੱਡੀ ਰਾਹਤ ਔਰ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਜਗਦੀਸ਼ ਟਾਈਟਲਰ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਸੀ, ਸਾਡੀ ਸਮੁੱਚੀ ਟੀਮ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਵਕੀਲ, ਸਾਡੀ ਟੀਮ, ਸਾਡੇ ਮੈਂਬਰ ਸਰਦਾਰ ਆਤਮਾ ਸਿੰਘ ਜੀ ਲੁਬਾਣਾ ਸਾਹਿਬ ਜਿਸ ਤਰੀਕੇ ਦੇ ਨਾਲ ਲੀਗਲ ਟੀਮ ਨੂੰ ਹੈੱਡ ਕਰਦੇ ਹੋਏ ਲੜਾਈ ਲੜ ਰਹੇ ਸੀ ਸਾਰੇ, ਅੱਜ ਜਗਦੀਸ਼ ਟਾਈਟਲਰ ਨੂੰ ਜਿਹੜਾ ਉਹਦੇ ਖਿਲਾਫ ਕੇਸ ਸੀ ਪੁਲ ਬੰਗਸ ਦੇ ਗੁਰਦੁਆਰੇ ਦੇ ਉੱਤੇ ਹਮਲਾ ਕਰਨ ਦਾ ਔਰ ਉੱਥੇ ਬੇਕਸੂਰ ਲੋਕਾਂ ਨੂੰ ਮਾਰਨ ਦਾ, ਅੱਜ ਮਾਨਨੀ ਕੋਰਟ ਨੇ ਰਾਊਜ਼ ਐਵਨਿਊ ਕੋਰਟ
ਨੇ ਉਹਨਾਂ ਨੂੰ ਅੱਜ ਚਾਰਜ ਸ਼ੀਟ ਉਹਨਾਂ ਦੇ ਉੱਤੇ ਦਾਖਲ ਕਰਤੀ ਗਈ ਹੈ ਔਰ ਇਹ ਆਈਪੀਸੀ ਧਾਰਾ 147 148 149 153 ਏ 188 109 302 336 ਧਾਰਾਵਾਂ ਕੋਈ ਐਸੀ ਧਾਰਾ ਨਹੀਂ ਲੱਗੀ ਜਿਹੜੀ 436 ਮੈਂ ਸਮਝਦਾ ਕਿ ਜਿਹੜੀ ਮਰਡਰ ਦੀ ਵੀ ਹੋਏ ਔਰ ਰਾਈਟਿੰਗ ਦੀ ਵੀ ਹੋਏ ਇਹ ਸਾਰੀਆਂ ਧਾਰਾਵਾਂ ਉਹਨਾਂ 'ਚ ਕਵਰ ਕਰਕੇ ਇਹ ਜਿਹੜੀ ਅੱਜ ਰਾਹਤ ਮਿਲੀ ਹੈ ਇਹ ਬਹੁਤ ਵੱਡੀ ਅੱਜ ਕੌਮ ਨੂੰ ਖੁਸ਼ੀ ਦੀ ਗੱਲ ਹੈ। ਲਗਾਤਾਰ ਕਾਂਗਰਸ ਆਪਣੇ ਟਾਈਮ ਦੇ ਵਿੱਚ ਆਪਣੇ ਇਹਨਾਂ ਲੋਕਾਂ ਨੂੰ ਬਚਾਉਂਦੀ ਰਹੀ ਔਰ ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਕਿ ਕਲੀਨ ਚਿੱਟ ਦੇ ਕੇ ਸੀਬੀਆਈ ਵੱਲੋਂ ਇਹਨੂੰ ਕੇਸ ਨੂੰ ਖਤਮ ਕਰਾਤਾ ਗਿਆ ਸੀ ਮਗਰ ਸਾਡੀ ਟੀਮ ਨੇ ਉਸ ਵਕਤ ਲੀਡ ਕਰਕੇ ਇਹਦੇ ਵਿੱਚ ਜਿੱਥੇ ਅਸੀਂ ਸੜਕਾਂ ਤੇ ਐਜੀਟੇਸ਼ਨ ਕੀਤੇ ਸੜਕਾਂ ਦੇ ਉੱਤੇ ਅੱਜ ਮੈਟਰੋ ਰੋਕੀਆਂ ਜਿੱਥੇ ਅੱਜ ਵੀ ਸਾਡੇ ਤੇ ਮੁਕੱਦਮੇ ਚੱਲ ਰਹੇ ਨੇ ਮਗਰ ਸਾਨੂੰ ਕੋਈ ਗਮ ਨਹੀਂ ਭਾਵੇਂ ਜਿੰਨੇ ਮਰਜ਼ੀ ਸਾਡੇ ਉੱਤੇ ਮੁਕੱਦਮੇ ਹੋਏ ਹੋਣ ਮਗਰ ਅੱਜ ਜਿਸ ਤਰੀਕੇ ਦੇ ਨਾਲ ਉਸ ਲੜਾਈ ਦੀ ਇੰਨੀ ਵੱਡੀ ਜਿੱਤ ਹੋਈ ਹੈ ਇਹ ਸਮੁੱਚੀ ਕੌਮ ਦੀ ਹੈ। ਸੋ ਉਸ ਤੋਂ ਬਾਅਦ ਜਿਸ ਵਕਤ ਇਹ ਐਜੀਟੇਸ਼ਨਸ ਹੋਏ ਦੁਬਾਰਾ ਕੇਸ ਖੋਲ੍ਹੇ ਗਏ ਔਰ ਜਿਹੜੀਆਂ ਦੋ ਵਿਟਨੈਸਿਸ ਉਸ ਵਕਤ ਲਗਾਈਆਂ ਸੀ ਅਮਰਜੀਤ ਸਿੰਘ ਬੇਦੀ ਔਰ ਹਰਪਾਲ ਕੌਰ ਇਹ ਹਰਪਾਲ ਕੌਰ ਉਹੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਬੰਦਾ ਜਿਨ੍ਹਾਂ ਨੂੰ ਮਾਰਿਆ ਗਿਆ ਸਰਦਾਰ ਗੁਰਚਰਨ ਸਿੰਘ ਚੰਨੀ ਬਾਦਲ ਸਿੰਘ ਠਾਕੁਰ ਸਿੰਘ ਇਹ ਉਹਨਾਂ ਦੇ ਘਰ ਦੇ ਵਿੱਚ ਸੀ ਉਹ ਚਸ਼ਮਦੀਦ ਗਵਾਹ ਸੀ। ਸੋ ਵੀ ਜਿਹੜਾ ਅਪਣਾਇਆ ਮੈਂ ਸਮਝਦਾ ਧੰਨਵਾਦ ਕਰਦੇ ਹਾਂ ਅਸੀਂ ਉਸ ਵਕਤ ਜਿਹੜੀ ਆਇਓ ਬਣੇ ਜਿਨ੍ਹਾਂ ਦੀ ਡਿਊਟੀ ਲਾਈ ਗਈ ਐਸਪੀ ਅਮਨਜੀਤ ਕੌਰ ਜਿਨ੍ਹਾਂ ਨੇ ਖੁਦ ਪੁੱਲ ਬੰਗਿਸ਼ ਦੇ ਉੱਤੇ ਜਾ ਕੇ ਔਰ ਤਹਿਕੀਕਾਤ ਕਰਨ ਤੋਂ ਬਾਅਦ ਹੁਣ ਜਿਹੜੇ ਐਸਪੀ ਹੈਗੇ ਨੇ ਉਹਨਾਂ ਰਾਜਵੀਰ ਸਿੰਘ ਉਹਨਾਂ ਨੇ ਬਹੁਤ ਵੱਡੀ ਸਪੋਰਟ ਕੀਤੀ ਹੈ ਉਹਨਾਂ ਨੇ ਬਿਲਕੁਲ ਇਸ ਕੇਸ ਨੂੰ ਪਾਰਦਰਸ਼ਤਾ ਦੇ ਨਾਲ ਕਰਨ ਵਾਸਤੇ 29 ਮਾਰਚ ਨੂੰ 164 ਤੇ ਬਿਆਨ ਕਰਵਾ ਕੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਜਿਹੜੇ ਹੈਗੇ ਸੀ ਉਹਨਾਂ ਦੇ ਅੱਗੇ ਇਹਨਾਂ ਲੋਕਾਂ ਦੇ ਬਿਆਨ ਕਰਵਾਏ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਤਸ਼ੱਦਦ ਆਈ ਜਾ ਰਹੀਆਂ ਸੀ ਜਿਹੜਾ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਮਗਰ ਮੌਜੂਦਾ ਸਰਕਾਰਾਂ ਨੇ ਇਸ ਗੱਲ ਦੇ ਉੱਤੇ ਸਾਨੂੰ ਸੁਨਿਸ਼ਚਿਤ ਵੀ ਕਰਾਇਆ ਕਿ ਕੋਈ ਕਿਸੇ ਦੇ ਉੱਤੇ ਦਬਾਅ ਨਹੀਂ ਪਾ ਸਕਦਾ ਕਾਨੂੰਨ ਸਭ ਵਾਸਤੇ ਬਰਾਬਰ ਹੈ ਔਰ ਅੱਜ ਉਸ ਕਾਨੂੰਨ ਨੇ ਆਪਣੀ ਜਿਹੜੀ ਪ੍ਰਤੀਕਿਰਿਆ ਕਰਦੇ ਹੋਏ ਅੱਜ ਜਗਦੀਸ਼ ਟਾਈਟਲਰ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਦਾਇਰ ਕਰਨ ਦੀ ਗੱਲ ਕੀਤੀ ਹੈ ਹੁਕਮ ਦਿੱਤੇ ਨੇ ਮੈਂ ਸਮਝਦਾ ਕਿ ਅੱਜ ਪੂਰੀ ਕੌਮ ਵਧਾਈ ਦੇ ਪਾਤਰ ਹੈ ਕਿ ਸਾਡੀ ਜਿਹੜੇ ਭਰਾਵਾਂ ਦੀਆਂ ਜਾਨਾਂ ਗਈਆਂ ਉਹਦਾ ਤੇ ਭਰਪਾਈ ਨਹੀਂ ਹੋ ਸਕਦੀ ਮਗਰ ਅੱਜ ਕੌਮ ਹਮੇਸ਼ਾ ਇਕਜੁੱਟ ਹੋ ਕੇ ਜਿਹੜੀਆਂ ਲੜੀਆਂ ਨੇ ਔਰ ਅੱਜ ਉਹਦੇ ਵਿੱਚ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੌਜੂਦਾ ਟੀਮ ਹੈ ਜ਼ਿਆਦਾਤਰ ਇਹਨਾਂ ਲੋਕਾਂ ਨੇ ਆਪਣੇ ਪਿਛਲੇ 30-35 ਸਾਲਾਂ ਦੀਆਂ ਲੜਾਈਆਂ ਲੜੀਆਂ ਔਰ ਅੱਜ ਇਹ ਕੌਮ ਨੂੰ ਰਾਹਤ ਜਾ ਕੇ 39ਵੇਂ ਸਾਲ ਦੇ ਵਿੱਚ ਮਿਲੀ ਹੈ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨ ਦੇ ਸਿੱਧੇ ਪ੍ਰਸਾਰਣ ਬਾਰੇ ਸਵਾਲ ਉਠਾਉਣੇ ਭਗਵੰਤ ਮਾਨ ਦੀ ਆਦਤ ਬਣ ਗਈ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕੀਰਤਨ ਪ੍ਰਸਾਰਣ ਬਾਰੇ ਚਿੰਤਾ ਬਾਅਦ 'ਚ ਕਰਿਓ ਪਹਿਲਾਂ ਬਾਦਲਾਂ ਵੱਲੋਂ ਬਾਦਲ ਸਰਕਾਰ ਸਮੇਂ ਸ਼੍ਰੀ ਦਰਬਾਰ ਸਾਹਿਬ ਦੀ ਬਣਾਈ ਹੈਰੀਟੇਜ ਸਟਰੀਟ ਉੱਪਰ ਹਰ ਵਕਤ ਕੀਰਤਨ ਦੇ ਲਾਈਵ ਪ੍ਰਸਾਰਣ ਲਈ ਲਾਈਆਂ ਵਿਸ਼ਾਲ ਸਕਰੀਨਾਂ ਤੇ ਕੀਰਤਨ ਪ੍ਰਸਾਰਣ ਬੰਦ ਕਰਕੇ ਹਰ ਵਕਤ ਜੋ ਉਹਨਾਂ ਨੇ ਆਪਣੀ ਮਸ਼ਹੂਰੀ ਸ਼ੁਰੂ ਕੀਤੀ ਹੈ ਪਹਿਲਾਂ ਹੈਰੀਟੇਜ ਸਟਰੀਟ ਤੋਂ ਆਪਦੀ ਉਹ ਮਸ਼ਹੂਰੀ ਬੰਦ ਕਰਾਓ। ਆ ਮੇਰੇ ਸਾਹਮਣੇ ਨਾ ਪੰਜਾਬ ਸਰਕਾਰ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਇੱਥੇ ਸਕਰੀਨਾਂ ਲਾਈਆਂ ਸੀ ਵਿਰਾਸਤੀ ਮਾਰਗ ਤੇ ਕਿ ਇੱਥੇ ਆਉਣ ਵਾਲੀ ਸੰਗਤ ਨੂੰ ਗੁਰਬਾਣੀ ਦਾ ਜਿਹੜਾ ਹੈਗਾ ਉਹ ਦਿਖਾਇਆ ਜਾ ਸਕੇ ਗੁਰਬਾਣੀ ਗੁਰਬਾਣੀ ਚੱਲਦੀ ਸੀ ਉਦੋਂ 2016 ਦੇ ਵਿੱਚ ਤੇ ਇਹ ਜਿਹੜੀ ਗੱਲ ਮੈਂ ਵਿਖਾਉਣੀ ਤਾਂ ਚਾਹੁੰਦਾ ਹੈ ਕਿਉਂਕਿ ਭਗਵੰਤ ਸਿੰਘ ਮਾਨ ਜੀ ਕਹਿੰਦੇ ਕਿ ਪੰਜਾਬ ਦੀ ਸਰਕਾਰ ਨੂੰ ਦਰਬਾਰ ਸਾਹਿਬ ਗੁਰਬਾਣੀ ਦਾ ਪ੍ਰਸਾਰਣ ਕਰਨ ਦੇ ਅਧਿਕਾਰ ਦਿੱਤੇ ਜਾਣ ਅਸੀਂ ਗੁਰਬਾਣੀ ਪ੍ਰਸਾਰਣ ਕਰਿਆ ਕਰਾਂਗੇ। ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਬਾਕੀ ਦੇਸ਼ ਦੁਨੀਆ ਦਾ ਛੱਡੋ ਤੁਸੀਂ ਜਿਹੜੀ ਤੁਹਾਡੀ ਸਾਈਟ ਆ ਉੱਥੇ ਤੁਸੀਂ ਆ ਮਸ਼ਹੂਰੀਆਂ ਚਲਾ ਛੱਡੀਆਂ ਜਿੱਥੇ ਗੁਰਬਾਣੀ ਚੱਲਣੀ ਚਾਹੀਦੀ ਸੀ ਅਮਿਤਾਭ ਬੱਚਨ ਦੀ ਤੇ ਨਾਲ ਆ ਕੋਈ ਮੰਦਿਰ ਹੈ ਇੱਕ ਟੈਂਪਲ ਹੈ ਗੁਜਰਾਤ ਦੇ ਟੂਰਿਜ਼ਮ ਦੀ ਮਸ਼ਹੂਰੀ ਚੱਲ ਰਹੀ ਹੈ ਦਵਾਰਕਾ ਟੈਂਪਲ ਦੀ ਮਸ਼ਹੂਰੀ ਚੱਲ ਰਹੀ ਹੈ ਵਿਰਾਸਤੀ ਮਾਰਗ ਤੇ ਤੇ ਇੱਥੇ ਭਗਵੰਤ ਸਿੰਘ ਮਾਨ ਜੀ ਕਹਿੰਦੇ ਸੀਗੇ ਕਿ ਮੈਨੂੰ ਗੁਰਬਾਣੀ ਦੇ ਅਧਿਕਾਰ ਦਿਓ ਪੰਜਾਬ ਸਰਕਾਰ ਨੂੰ ਤੇ ਪੂਰੀ ਦੁਨੀਆ 'ਚ ਦਿਖਾਵਾਂਗੇ। ਆ ਤੁਹਾਡੇ ਸਾਹਮਣੇ ਦੇਖ ਲਓ ਆ ਵਿਰਾਸਤੀ ਮਾਰਗ ਤੇ ਤਾਂ ਇਹਨਾਂ ਨੇ ਗੁਰਬਾਣੀ ਬੰਦ ਕਰਤੀ ਤੇ ਕਹਿੰਦੇ ਦੇਸ਼ ਦੁਨੀਆ ਦੇ ਵਿੱਚ ਦਿਖਾਵਾਂਗੇ ਚਲਾਓ ਕਿਉਂਕਿ ਫੰਡ ਇੱਥੇ ਬਹੁਤ ਆਉਂਦੀ ਆ ਇੱਥੇ ਆ ਮਸ਼ਹੂਰੀਆਂ ਵਾਲਾ ਕੰਮ ਤੁਹਾਡੀ ਕਮਾਈ ਦਾ ਸਾਧਨ ਵਾਸਤੇ ਇੰਨੀਆਂ ਸਕਰੀਨਾਂ ਨਹੀਂ ਲਾਈਆਂ ਸੀਗੀਆਂ ਇਹ ਕਮਾਈ ਦਾ ਸਾਧਨ ਨਾ ਬਣਾਓ ਇਹਨਾਂ ਨੂੰ ਧਾਰਮਿਕ ਆਸਥਾ ਹੀ ਰਹਿਣ ਦਿਓ। ਸੋ ਇਹੀ ਬੇਨਤੀ ਮੈਂ ਤੁਹਾਨੂੰ ਦਿਖਾਉਣੀ ਸੀ ਬੇਨਤੀ ਆ ਦੁਬਾਰਾ ਫੇਰ ਵੀ ਭਾਈ ਤੁਸੀਂ ਆ ਐਡਾ ਬੰਦ ਕਰਕੇ ਪਹਿਲਾਂ ਵਿਰਾਸਤੀ ਮਾਰਗ ਤੇ ਗੁਰਬਾਣੀ ਚਲਾਓ ਜਿੱਥੇ ਤੁਹਾਨੂੰ ਅਧਿਕਾਰ ਦਿੱਤਾ ਇੱਥੇ ਤੁਸੀਂ ਪੈਸਾ ਕਮਾ ਰਹੇ ਹੋ ਤੇ ਬਾਕੀ ਇਹ ਤੁਹਾਨੂੰ ਗੁਰਬਾਣੀ ਦੇ ਅਧਿਕਾਰ ਮਿਲ ਵੀ ਗਏ ਕਮਾਉਣਾ ਤੁਸੀਂ ਪੈਸਾ ਹੀ ਆ।
ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਬੇਅਦਬੀ ਦੇ ਮੁੱਦੇ ਦੇ ਨਾਲ-ਨਾਲ ਹੋਰ ਕਈ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 5 ਮੂਲ ਮੰਤਰਾਂ ਦੇ ਪਾਠ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐਡਵੋਕੇਟ ਧਾਮੀ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਬੇਅਦਬੀ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਹਨਾਂ ਮਾੜੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਦਿੱਲੀ ਜੰਤਰ ਮੰਤਰ ਧਰਨੇ ਤੇ ਬੈਠੀਆਂ ਪਹਿਲਵਾਨ ਕੁੜੀਆਂ ਨੂੰ ਵੀ ਸਮਰਥਨ ਦੇਣ ਦਾ ਐਲਾਨ ਉਹਨਾਂ ਕੀਤਾ ਹੈ ਤੇ ਕਿਹਾ ਹੈ ਕਿ ਐਸਜੀਪੀਸੀ ਦਾ ਵਫਦ ਉਹਨਾਂ ਕੋਲ ਜਾਵੇਗਾ। ਸ਼੍ਰੀ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਬਾਰੇ ਵੀ ਧਾਮੀ ਨੇ ਕਿਹਾ ਕਿ ਪੁਲਿਸ ਕੋਲ ਜਾ ਕੇ ਹੁਣ ਤੱਕ ਦੀ ਕੀਤੀ ਗਈ ਤਫਤੀਸ਼ ਬਾਰੇ ਜਾਣਕਾਰੀ ਲਈ ਜਾਵੇਗੀ। ਗੁਰੂ ਘਰਾਂ ਵਿੱਚ ਸੁਰੱਖਿਆ ਸੰਬੰਧੀ ਸਕੈਨਰ ਤੇ ਹੋਰ ਯੰਤਰ ਵੀ ਉਹਨਾਂ ਲਾਏ ਜਾਣ ਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇਗਾ ਕਿ ਮਰਿਆਦਾ ਦੀ ਉਲੰਘਣਾ ਨਾ ਹੋਵੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਮੰਗਣੀ ਵਿੱਚ ਜਾਣ ਸੰਬੰਧੀ ਉੱਠੇ ਵਿਵਾਦ ਸੰਬੰਧੀ ਪ੍ਰਧਾਨ ਧਾਮੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਗੱਲ ਜ਼ਰੂਰ ਕਹੀ ਕਿ ਇੱਕ ਕਮੇਟੀ ਜ਼ਰੂਰ ਬਣਾਈ ਜਾਵੇਗੀ ਜੋ ਕਿ ਇਹ ਨਿਰਧਾਰਿਤ ਕਰੇਗੀ ਕਿ ਸਮਾਜ ਵਿੱਚ ਵਿਚਰਦੇ ਹੋਏ ਸਿੰਘ ਸਾਹਿਬ ਦੀ ਕੀ ਮਰਿਆਦਾ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਨਿਯੁਕਤੀ ਤੇ ਸੇਵਾ ਮੁਕਤੀ ਸੰਬੰਧੀ ਵੀ ਪਰਫਾਰਮਾ ਤਿਆਰ ਕਰੇਗੀ ਜਿਸ ਤੇ ਐਕਟ ਦੇ ਅਨੁਸਾਰ ਅਮਲ ਕੀਤਾ ਜਾਵੇਗਾ। ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਤੁਸੀਂ ਇਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਾਓ ਤਾਂ ਕਿ ਇਹੋ ਜਿਹੇ ਜਿਹੜੇ ਜੁਰਮ ਆ ਇਹਨਾਂ ਨੂੰ ਠੱਲ ਪਾਈ ਜਾ ਸਕੇ। ਉਹ ਤੋਂ ਇਲਾਵਾ ਜਿਹੜਾ ਦੂਜਾ ਸਾਡਾ ਇੱਕ ਅਹਿਮ ਮਸਲਾ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਬੱਚੀਆਂ ਦਾ ਤੇ ਮਾਤਾਵਾਂ ਦਾ ਤੇ ਭੈਣਾਂ ਦਾ ਤੇ ਬੀਬੀਆਂ ਦਾ ਸਤਿਕਾਰ ਬਹੁਤ ਕਰਦੇ ਆ ਤੇ ਇਸ ਮੁਲਕ ਦੇ ਵਿੱਚ ਸਿੱਖ ਕੌਮ ਨੇ ਹਮੇਸ਼ਾ ਹੀ ਉਹਨਾਂ ਬੱਚੀਆਂ ਦੀ ਚਾਹੇ ਬਿਫੋਰ ਪਾਰਟੀਸ਼ਨ ਸੀ ਉਹਨਾਂ ਦੇ ਹਿੱਤਾਂ ਲਈ ਉਹਨਾਂ ਦੇ ਹਿੱਤਾਂ ਦੀ ਪੂਰਤੀ ਲਈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਤੇ ਵੱਡੇ ਵੱਡੇ ਜ਼ੁਲਮੀਆਂ ਦੇ ਨਾਲ ਉਹਨੇ ਟਕਰਾਅ ਵੀ ਕੀਤਾ। ਬੜੇ ਅਫਸੋਸ ਨਾਲ ਐਗਜ਼ੈਕਟਿਵ ਕਮੇਟੀ ਨੇ ਅੱਜ ਇਸ ਗੱਲ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਵੀ ਦਿੱਲੀ ਦੇ ਵਿੱਚ ਲਗਾਤਾਰ ਉਹ ਜਿਹੜੇ ਉੱਥੇ ਧਰਨੇ ਤੇ ਬੈਠੇ ਆ ਤੇ ਖਾਸ ਕਰਕੇ ਉਹ ਜਿਹੜੀਆਂ ਲੜਕੀਆਂ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਾਪਸ ਸਾਡਾ ਜਿਹੜਾ ਆ ਉਹ 2-3 ਦਿਨਾਂ ਦੇ ਵਿੱਚ ਹੀ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਉਸ ਸੰਘਰਸ਼ ਦੇ ਵਿੱਚ ਜਿਹੜਾ ਸ਼ਰੀਕ ਹੋਊਗਾ ਤਾਂ ਕਿ ਉਹ ਜਿਹੜੇ ਅਣਗੌਲੇ ਮਹਿਸੂਸ ਕਰਦੇ ਆ ਉਹਨਾਂ ਨੂੰ ਹੌਸਲੇ ਦੇ ਤੌਰ ਤੇ ਜਾ ਕੇ ਉਹਨਾਂ ਦੇ ਨਾਲ ਇੱਕ ਮੋਢੇ ਨਾਲ ਮੋਢਾ ਵੀ ਲਾਇਆ ਜਾ ਸਕੇ। ਦੂਸਰੀ ਇੱਕ ਜਿਹੜੀ ਬਹੁਤ ਵੱਡੀ ਸਾਡੇ ਲਈ ਤੁਹਾਡੇ ਵੀ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਹੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਵਰਤਾਂਤ ਜਿਹਾ ਸ਼ੁਰੂ ਹੋ ਗਿਆ ਕਿ 2000 ਬੰਦੇ ਜਾਂ ਇੱਕ ਜਾਲੀ ਜਿਹੀਆਂ ਪੋਸਟਾਂ ਪਾਉਂਦੇ ਆ, ਕਦੇ ਕਕਾਰਾਂ ਤੇ ਕੜਤਣ ਕਰਦੇ ਆ, ਕਦੇ ਹੋਰ ਸਾਡੇ ਜਿਹੜੇ ਇਤਿਹਾਸਕ ਫੈਕਟ ਆ ਉਹਨਾਂ ਤੇ ਕਟਾਕਸ਼ ਕਰਦੇ ਆ ਤੇ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਲਕੇਟ ਵੀ ਕੀਤੇ ਕਈ ਤਾਂ ਤੇ ਲਕੇਟ ਕਰਨ ਤੋਂ ਬਾਅਦ ਅਸੀਂ ਤਕਰੀਬਨ ਪੁਲਿਸ ਕਮਿਸ਼ਨਰਸ ਨੂੰ ਉਹਦੇ ਬਾਬਤ ਕੰਪਲੇਂਟਾਂ ਵੀ ਕੀਤੀਆਂ, ਸ਼ਿਕਾਇਤਾਂ ਵੀ ਕੀਤੀਆਂ, ਪਰ ਅੱਜ ਤੱਕ ਕਿਸੇ ਤੇ ਪਰਚਾ ਨਹੀਂ ਦਰਜ ਕੀਤਾ ਗਿਆ। ਐਡੀ ਭੱਦੀ ਸ਼ਤਾਬਦੀ ਉਹ ਬੋਲਦੇ ਆ, ਉਹਨਾਂ ਦੇ ਚਿਹਰੇ ਵੀ ਸਿੱਖ ਰੂਪ ਦੇ ਵਿੱਚ ਦਿਖਾਲੇ ਜਾਂਦੇ ਆ ਔਰ ਇੱਕ ਬੜਾ ਵੱਡਾ ਮੈਂ ਸਮਝਦਾ ਨਫ਼ਰਤ ਦੀ ਭਾਵਨਾ ਫੈਲਦੀ ਆ ਤੇ ਜੇ ਕਿਸੇ ਮੈਂ ਸਮਝਦਾ ਹੋਰ ਧਰਮ ਦੇ ਖਿਲਾਫ ਹੁੰਦੀ ਹੋਵੇ ਤਾਂ ਰਾਤ ਤੱਕ ਇਹ ਬੰਦੇ ਲਕੇਟ ਕਰ ਲੈਣਗੇ। ਪਰ ਅਸੀਂ ਲਗਾਤਾਰ ਸਾਡਾ ਵਿੰਗ ਜਿਹੜਾ ਆ ਸੋਸ਼ਲ ਮੀਡੀਆ ਤੋਂ ਨਹੀਂ ਬੰਦੇ ਵੀ ਲਕੇਟ ਕੀਤੇ, ਐਪਲੀਕੇਸ਼ਨਾਂ ਕੰਪਲੇਂਟਸ ਵੀ ਫਾਈਲ ਕੀਤੀਆਂ, ਪਰ ਵਰਤਾਰਾ ਜਿਹੜਾ ਸਾਡਾ ਉਹਦੇ ਵਿੱਚ ਕੋਈ ਨਾ ਹਾਂ ਪੱਖੀ ਹੰਗਾਰਾ ਤੇ ਨਾ ਕੋਈ ਉਹਦੇ ਅਗਾਂਹ ਕਾਰਵਾਈ ਹੋਈ ਹੈ। ਤੋਂ ਬੜਾ ਵੱਡਾ ਮੰਦਭਾਗਾ ਆ, ਇਹਨੂੰ ਵੀ ਅੱਜ ਦੀ ਐਗਜ਼ੈਕਟਿਵ ਕਮੇਟੀ ਕੰਡੈਮ ਕਰਦੀ ਵੀ ਇਹ ਵਰਤਾਰਾ ਜਿਹੜਾ ਆ ਇਹ ਵਰਤਾਰਾ ਹਰ ਇੱਕ ਦੇ ਨਾਲ ਇੱਕੋ ਜਿਹਾ ਹੋਣਾ ਚਾਹੀਦਾ। ਉਹ ਤੋਂ ਇਲਾਵਾ ਸਾਡੇ 2 ਗੁਰਦੁਆਰਾ ਸਾਹਿਬਾਨ, ਇੱਕ ਡਾਂਗਮਾਰ ਗੁਰਦੁਆਰਾ, ਇੱਕ ਮਸ਼ੂਕਾ। ਇਹ ਮਸ਼ੂਕਾ ਉਹ ਸਥਾਨ ਹੈ ਜਿੱਥੇ ਤਿੱਬਤੀਆਂ ਦੇ ਉਸ ਸਥਾਨ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਝਰਨਾ ਵੀ ਪ੍ਰਗਟ ਕੀਤਾ, ਉੱਥੇ ਗਏ ਵੀ, ਪਰ ਪਿਛਲੀ ਸਰਕਾਰ ਨੇ ਆ ਜਿਹੜੀ ਹੁਣ ਮੌਜੂਦਾ ਉੱਥੇ ਉਹਨਾਂ ਨੇ
ਉੱਥੇ ਇੱਕ ਜ਼ਬਰਦਸਤੀ ਆਪਣਾ ਕਬਜ਼ਾ ਕਰਕੇ ਉਸ ਸਥਾਨ ਨੂੰ ਲਾਂਭੇ ਕਰਨ ਦਾ ਯਤਨ ਕੀਤਾ। ਸੋ ਅਸੀਂ ਕਮੇਟੀ ਪਹਿਲਾਂ ਹੀ ਬਣਾਤੀ ਸੀ। ਉਹ ਹੁਣ ਸਾਡੇ ਇੱਕ ਵਕੀਲ ਸਹਿਬਾਨ ਆ ਉਧਰਲੇ ਸਟੇਟਾਂ ਚੋਂ ਹੀ, ਉਹਨੇ ਯਤਨ ਵੀ ਕੀਤਾ ਤੇ 4 ਮੈਂਬਰੀ ਕਮੇਟੀ ਸਾਡੀ ਜਿਹੜੀ ਆ ਇਹ ਜਾ ਕੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੂਗੀ। ਮੁੱਖ ਮੰਤਰੀ ਤੋਂ ਵੀ ਉਹਨਾਂ ਦੀ ਮਨਸ਼ਾਈਆ ਐਡਵੋਕੇਟ ਆ, ਉਹਨਾਂ ਦੀ ਡਿਊਟੀ ਲਾਈ ਆ ਤੇ ਉਹਨਾਂ ਦੇ ਨਾਲ ਬੈਠ ਕੇ ਸੰਪਰਕ ਕੀਤਾ ਜਾਊਗਾ। ਦੂਸਰਾ ਜਿਹੜਾ ਡਾਂਗਮਾਰ ਸਿੱਕਮ ਵਾਲਾ, ਇਹ ਸਾਡਾ ਕੇਸ ਹਾਈ ਕੋਰਟ 'ਚ ਚੱਲਦਾ ਸੀ ਤੇ ਹਾਈ ਕੋਰਟ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਤੁਸੀਂ ਬੈਠ ਕੇ ਇਹਦਾ ਹੱਲ ਕਰੋ, ਪਰ ਕਈ ਵਾਰੀ ਅਸੀਂ ਕਾਹਲੇ ਪੈ ਜਾਂਦੇ ਆ ਵੀ ਸ਼ਾਇਦ ਨੰਬਰ ਵੱਧ ਬਣ ਜਾਣਗੇ ਤੇ ਕੋਈ ਯਤਨ ਵੀ ਕਰ ਰਹੇ ਆ। ਅਸੀਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਚਲੋ ਜੇ ਯਤਨ ਕਰਦੇ ਠੀਕ ਆ, ਪਰ ਯਤਨ ਫਾਰ ਦਾ ਸੇਕ ਆਫ ਯਤਨ ਨਹੀਂ ਵੀ ਆਪਾਂ ਕੋਈ ਐਡ ਲੈਣੀ ਉਹਦੇ ਵਿੱਚੋਂ। ਉਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਅਰਸੇ ਦਾ ਕੇਸ ਲੜ ਰਹੀ ਆ ਤੇ ਉਹਦੇ ਲਈ ਅਸੀਂ 4 ਮੈਂਬਰੀ ਡੈਲੀਗੇਟ ਜਿਹੜਾ ਆ ਉਹ ਨਿਯੁਕਤ ਕਰ ਦਿੱਤਾ ਆ, ਜਿਹਦੇ ਵਿੱਚ ਹੁਣੇ ਆਪਣੇ ਥੋੜੇ ਦਿਨਾਂ ਦੇ ਵਿੱਚ ਆ ਕੇ ਉਹਦੇ ਨਾਲ ਵੀ ਸਰਕਾਰ ਦੇ ਨਾਲ ਜਿਹੜੀ ਉਹ ਸਾਰੀ ਗੱਲ ਕੀਤੀ ਜਾਊਗੀ ਤੇ ਦਲਾਈ ਲਾਮਾ ਤੇ ਹੋਰਨਾਂ ਨੂੰ ਵੀ ਜਾ ਕੇ ਜਿਹੜੇ ਆਪਣੇ ਮਖਲੋੜਗਾਂ 'ਚ ਰਹਿੰਦੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਊਗੀ। ਸੋ ਦੂਸਰਾ ਜਿਹੜਾ ਮੁੜ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਾਂ ਬਾਕੀ ਹੋਰ ਗੁਰਦੁਆਰਾ ਸਾਹਿਬਾਨ, ਇਹਨਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰਾਂ ਦੀਆਂ ਸਪੈਸ਼ਲ ਡਿਊਟੀਆਂ ਲਾਈਆਂ ਗਈਆਂ। ਆ ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਹੱਟ ਸਾਹਿਬ ਸਥਾਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ, ਉੱਥੇ ਵੀ ਯਤਨ ਕੀਤਾ ਆ ਕੇ। ਸੋ ਮੈਂ ਸਮਝਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਸਮਰੱਥ ਆ ਤੇ ਮੈਂ ਨਿਮਰਤਾ ਸਹਿਤ ਦੋਵੇਂ ਸਰਕਾਰਾਂ ਨੂੰ ਬੇਨਤੀ ਕਰਦਾ ਕਾਨੂੰਨਾਂ ਦੇ ਵਿੱਚ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ ਜਾਣ ਤਾਂ ਕਿ ਇਹੋ ਜਿਹੀ ਜਿਹੜੀ ਆ ਕੋਈ ਕਾਰਵਾਈ ਕਰਨ ਦਾ ਹੀਹਾ ਨਾ ਕਰ ਸਕੇ। ਗਵਰਨਰ ਸਾਹਿਬ ਨੂੰ ਪਹਿਲਾਂ ਜਦੋਂ ਸਾਨੂੰ ਟਾਈਮ ਮਿਲਿਆ ਸੀ ਉਦੋਂ ਕੁਦਰਤੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਮੈਂ ਭੁੱਲ ਗਿਆ ਸੀ ਇਹ ਗੱਲ। ਅੱਜ ਦੀ ਐਗਜ਼ੈਕਟਿਵ ਕਮੇਟੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਬਹੁਤ ਵੱਡੇ ਨੇਤਾ ਜਿਨ੍ਹਾਂ ਨੇ ਪੰਥ ਦੇ ਵਿੱਚ ਵੀ ਤੇ ਪੰਜਾਬ ਸਰਕਾਰ ਦੇ ਵਿੱਚ ਵੀ ਬੜਾ ਲੰਬਾ ਅਰਸਾ ਸੇਵਾ ਕੀਤੀ, ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਦੇ ਸਾਡੇ ਤੋਂ ਵਿਛੜ ਜਾਣ ਤੇ 5 ਮੂਲ ਮੰਤਰ ਦੇ ਪਾਠ ਕਰਕੇ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਵੀ ਫੁੱਲ ਭੇਟ ਕੀਤੇ ਆ। ਸੋ ਉਹ ਮੇਰੇ ਵਿਛੜ ਗਏ ਦੀ ਮਨ ਦੇ ਵਿੱਚ ਪਹਿਲਾਂ ਮੈਨੂੰ ਚੇਤਾ ਨਾ ਰਿਹਾ। ਸੋ ਸਾਡੀ ਸ਼ੁਰੂਆਤ ਇੱਥੋਂ ਹੋਈ ਸੀ। ਦੂਸਰੀ ਜਿਹੜਾ ਗਵਰਨਰ ਪੰਜਾਬ, ਕਿਉਂਕਿ ਉਦੋਂ ਬਾਦਲ ਸਾਹਿਬ ਦੇ ਸਰੀਰ ਨੂੰ ਲੈ ਕੇ ਜਾਣਾ ਸੀ ਪਿੰਡ ਨੂੰ, ਉਸ ਕਰਕੇ ਉਹਨੇ ਗਵਰਨਰ ਸਾਹਿਬ ਨੇ ਵੀ ਜਾਣਾ ਸੀ, ਉਦੋਂ ਉਹ ਰਹਿ ਗਿਆ। ਫਿਰ ਸਾਨੂੰ 18 ਤਰੀਕ ਮਿਲੀ ਸੀ ਤੇ ਅਸੀਂ 18 ਨੂੰ ਉਹਦੇ ਲਈ ਤਿਆਰੀਆਂ ਵੀ ਆਰੰਭ ਲਈਆਂ ਸੀ, ਪਰ 17 ਨੂੰ ਫਿਰ ਸਾਨੂੰ ਗਵਰਨਰ ਹਾਊਸ ਤੋਂ ਟੈਲੀਫੋਨ ਆ ਗਿਆ ਸੀ ਵੀ ਗਵਰਨਰ ਸਾਹਿਬ ਦੇ ਕੋਈ ਜ਼ਰੂਰੀ ਰੁਝੇਵੇਂ ਕੱਲ੍ਹ ਦੇ ਪੈ ਗਏ। ਹੁਣ ਅਸੀਂ ਅਗਲੀ ਤਰੀਕ ਜਿਹੜੀ ਆ ਉਹ ਉਡੀਕਣ ਡਏ ਆ ਤੇ ਨਾਲ ਦੀ ਨਾਲ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਅਪਰੋਚ ਕਰ ਰਹੇ ਆ, ਉਹਨਾਂ ਨੂੰ ਵੀ ਈਮੇਲ ਕੀਤੀ ਆ ਵੀ ਉਹਨਾਂ ਨੂੰ ਵੀ ਅਸੀਂ ਇਹ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਉਹ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਇਹ 26 ਲੱਖ ਜਿਹੜੇ ਲੋਕਾਂ ਨੇ ਸਾਈਨ ਕੀਤੇ ਆ। ਅਸੀਂ ਦੇਖੋ, ਮੈਂ ਸ਼ੁਰੂ ਤੋਂ ਕਹਿੰਦਾ ਆਇਆ ਭਈ ਜਿੱਲੇ ਵੀ ਕੋਈ ਇਦਾਂ ਦੀ ਵਾਰਦਾਤ ਹੁੰਦੀ ਆ ਸੱਚ ਕਈ ਵਾਰੀ ਪਿੱਛੇ ਰਹਿ ਜਾਂਦਾ ਤੇ ਜਿੱਲੇ ਵੀ ਸੱਚ ਪੁੱਛਣ ਦਾ ਯਤਨ ਕਰਦੇ ਫਿਰ ਉਹ ਕਹਿੰਦੇ ਸਾਡੀ ਕਿਉਂਕਿ ਤਫਤੀਸ਼ ਚੱਲ ਰਹੀ ਆ, ਹਾਲੇ ਅਸੀਂ ਕੋਈ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਕੋਈ ਨਹੀਂ, ਆ ਹੁਣ ਇੱਕ ਵਾਰੀ ਫਿਰ ਜਾ ਕੇ ਉਹਨਾਂ ਦੇ ਨਾਲ ਬੈਠਾਂਗੇ ਵੀ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਕਿਹੜਾ ਸੱਚ ਜਿਹੜਾ ਹੈ ਉਹ ਸਾਹਮਣੇ ਆਇਆ। ਕਹਿੰਦੇ ਕਮਰੇ 2 ਤਰੀਕ ਤੋਂ ਬੁੱਕ ਹੋਏ ਸੀਗੇ, ਜਿਹੜੇ ਕਿ ਲੰਮੇ ਸਮੇਂ ਕਮਰਾ ਮਿਲਿਆ ਰਿਹਾ ਉਹਨਾਂ ਨੂੰ। ਇਹ ਗੁਰੂ ਰਾਮਦਾਸ ਸਰਾਂ ਜਿਹੜੀ ਆ ਇੱਥੇ ਕੋਈ ਕਿਰਾਇਆ ਨਹੀਂ ਹੁੰਦਾ, ਇੱਥੇ ਬੱਚੇ ਬਹੁਤ ਸਾਰੇ ਲੋਕ ਆਉਂਦੇ ਜਿਹੜੇ ਸੇਵਾ ਕਰਦੇ 10 ਦਿਨ 20 ਦਿਨ ਰਹਿੰਦੇ ਆ ਤੇ ਕਿਉਂਕਿ ਉਹਨਾਂ ਦਾ ਬਕਾਇਦਾ ਸਾਰਾ ਆਧਾਰ ਕਾਰਡ ਲੈ ਕੇ ਉਹਦੀ ਬੁਕਿੰਗ ਹੋਈ ਸੀ ਸਾਰੀ, ਕਿਉਂਕਿ ਇੱਥੇ ਅਸੀਂ ਬੁਕਿੰਗ ਜਿਹੜੀ ਆ ਪੈਸੇ ਨਹੀਂ ਇੱਥੇ ਲੈਂਦੇ, ਫ੍ਰੀ ਹੁੰਦੀ ਹੈ। ਸੋ ਇਸ ਕਰਕੇ ਕੋਈ ਲੱਗੇ ਸਕੈਨਰ ਵਗੈਰਾ ਲਗਾਉਣ ਦੀ ਕੋਈ ਤਜਵੀਜ਼ ਨਹੀਂ। ਦੇਖੋ ਸਕੀਮਾਂ ਅਸੀਂ ਸਾਰੀਆਂ ਕੰਸੀਡਰ ਕਰ ਰਹੇ ਹਾਂ। ਸਕੈਨਰ ਦੇ ਬਾਰੇ ਵੀ ਅਸੀਂ ਬਹੁਤ ਯਤਨ ਕਰ ਰਹੇ ਹਾਂ, ਕਿਉਂਕਿ ਸਕੈਨਰ ਦਾ ਜਿਹੜੇ ਸਿਸਟਮ ਆਉਣਾ, ਕਿਉਂਕਿ ਲੱਖਾਂ ਦੀ ਤਾਦਾਦ 'ਚ ਇੱਥੇ ਸ਼ਰਧਾਲੂ ਆਉਂਦੇ ਆ, ਉਸ ਪੱਖ ਤੋਂ ਵੀ ਅਸੀਂ ਸੁਚੇਤ ਹੋ ਰਹੇ ਹਾਂ ਤੇ ਹੋਰ ਵੀ ਯੰਤਰ ਅੱਜ ਕੱਲ੍ਹ ਬਥੇਰੇ ਆਉਂਦੇ ਆ, ਉਹਦੇ ਲਈ ਯਤਨਸ਼ੀਲ ਆ ਅਸੀਂ ਸਾਰਾ, ਤਾਂ ਕਿ ਸ਼ਰਧਾਲੂਆਂ ਦੀ ਜਿਹੜੀ ਸ਼ਰਧਾ ਵੀ ਨਾ ਭੰਗ ਹੋਵੇ
ਤੇ ਜਿਹੜੀ ਸੁਰੱਖਿਆ ਆ ਉਹ ਵੀ ਠੀਕ ਰਹੇ। ਪ੍ਰਧਾਨ ਜੀ, ਰਾਘਵ ਚੱਡਾ ਤੇ ਪਨੀਤੀ ਚੱਡਾ ਦੇ ਮੰਗਣੀ ਸਮਾਗਮ ਦੇ ਵਿੱਚ ਜਥੇਦਾਰ ਸਾਹਿਬ ਸ਼ਮੂਲੀਅਤ ਕੀਤੀ ਸੀ, ਬਹੁਤ ਸਾਰਾ ਵਿਵਾਦ ਉੱਠਿਆ ਸੀ। ਇਸ ਮੀਟਿੰਗ ਦਾ ਉਹ ਹਿੱਸਾ ਨਹੀਂ ਰਿਹਾ, ਪਰ ਕੀ ਗੱਲ ਵਿਵਾਦ ਜਾਇਜ਼ ਸੀ ਕਿ ਨਜਾਇਜ਼ ਸੀ? ਅਸੀਂ ਇੱਕ ਕਮੇਟੀ ਹਾਲੇ ਕਿਉਂਕਿ ਬਣਾਈ ਨਹੀਂ, ਬਣਾਵਾਂਗੇ, ਕਿਉਂਕਿ ਹਰ ਇੱਕ ਸਿਸਟਮ ਦਾ ਇੱਕ ਕੋਡ ਆਫ ਕੰਡਕਟ ਹੁੰਦਾ ਤੇ ਉਹ ਅਸੀਂ ਜਿਵੇਂ ਪਹਿਲਾਂ ਕਮੇਟੀਆਂ ਵਿੱਚ ਜਥੇਦਾਰ ਕਿਵੇਂ ਨਿਯੁਕਤ ਹੋਣ, ਕਿਵੇਂ ਉਹਨਾਂ ਨੂੰ ਜਿਹੜਾ ਹੈ ਜਿਸਲੇ ਉਹ ਸੇਵਾ ਮੁਕਤ ਕੀਤਾ ਜਾਂਦਾ, ਤੇ ਇਹਦਾ ਵੀ ਇੱਕ ਜਿਹੜਾ ਅਸੀਂ ਪਰਫਾਰਮਾ ਭਾਵੇਂ ਮਤਲਬ ਕਹਿ ਲਈਏ ਫਾਰਮਲ ਤੌਰ ਤੇ ਬਣਿਆ ਆ, ਉਹ ਵੀ ਅਸੀਂ ਬਣਾ ਕੇ ਵੀ ਫਰਦਰ ਜਿਹੜਾ ਆ ਵੀ ਸਿੰਘ ਸਾਹਿਬਾਨ ਜਿਹੜੇ ਆ ਇਹ ਵੀ ਕਿਉਂਕਿ ਸਮਾਜ ਦੇ ਵਿੱਚ ਵੀ ਰਹਿੰਦੇ ਆ ਤੇ ਇਹਨਾਂ ਦਾ ਇੱਕ ਆਪਣਾ ਮਰਿਆਦਾ ਵੀ ਆ, ਉਹ ਮਰਿਆਦਾਵਾਂ ਕਿੱਥੇ ਕੁ ਤੱਕ ਸੀਮਿਤ ਰਹਿਣੀਆਂ ਉਹ ਅਸੀਂ 5-7 ਦਿਨ ਦੇ ਵਿੱਚ ਸਾਰੀਆਂ ਕਮੇਟੀ ਬਣਾ ਕੇ ਸਾਰਾ ਹੀ ਧਰਮ ਪ੍ਰਚਾਰ ਦੇ ਵਿੱਚੋਂ ਉਹ ਵੀ ਅਸੀਂ ਨਿਰਧਾਰਿਤ ਕਰਾਂਗੇ। ਪਰ ਲੱਗਦਾ ਜੀ ਕਿ ਕੋਈ ਗਲਤੀ ਹੋਈ ਸੀ ਸਿੰਘ ਸਾਹਿਬ ਕੋਲ ਉੱਥੇ ਜਾ ਕੇ? ਮੈਂ ਇਹਦੇ ਬਾਰੇ ਹਾਲੇ ਕੋਈ ਕਮੈਂਟ ਨਹੀਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1984 ਦੇ ਦਿੱਲੀ ਸਿੱਖ ਕਤਲੇਆਮ ਕੇਸ ਵਿੱਚ ਸੀਬੀਆਈ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦੇ ਕਥਿਤ ਮੁੱਖ ਦੋਸ਼ੀਆਂ ਵਿੱਚ ਸ਼ਾਮਿਲ ਹੈ, ਜਿਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਧਾਮੀ ਨੇ ਕਿਹਾ ਕਿ ਸੀਬੀਆਈ ਵੱਲੋਂ ਅੱਜ ਦਾਇਰ ਕੀਤੀ ਗਈ ਚਾਰਜਸ਼ੀਟ ਨਾਲ ਕਾਂਗਰਸੀ ਆਗੂ ਨੂੰ ਸਜ਼ਾ ਤੇ ਪੀੜਤਾਂ ਨੂੰ ਨਿਆਂ ਮਿਲਣ ਦੀ ਆਸ ਬੱਝੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਪੀੜਤ ਲੰਮੇ ਅਰਸੇ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਵੀ ਇਸ ਫੈਸਲੇ ਨੂੰ ਸਵਾਗਤਯੋਗ ਕਰਾਰ ਦਿੰਦਿਆਂ ਕਿਹਾ ਕਿ ਹੁਣ ਸਜ਼ਾ ਸੁਣਾਉਣ ਦਾ ਕੰਮ ਵੀ ਛੇਤੀ ਹੀ ਕਰ ਦੇਣਾ ਚਾਹੀਦਾ ਹੈ। ਦੱਸਦੀ ਕਿ ਲੰਘੇ ਕੱਲ ਸੀਬੀਆਈ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਸੀਬੀਆਈ ਵੱਲੋਂ ਟਾਈਟਲਰ ਨੂੰ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੁਰਦੁਆਰਾ ਪੁਲ ਬੰਗਸ ਆਜ਼ਾਦ ਮਾਰਕੀਟ ਨੇੜੇ ਇੱਕ ਭੀੜ ਵੱਲੋਂ ਠਾਕੁਰ ਸਿੰਘ, ਬਾਦਲ ਸਿੰਘ ਤੇ ਗੁਰਚਰਨ ਸਿੰਘ ਦੀ ਹੱਤਿਆ ਨਾਲ ਸੰਬੰਧਿਤ ਹੈ। ਘਟਨਾ 1 ਨਵੰਬਰ 1984 ਨੂੰ ਵਾਪਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟਾਈਟਲਰ ਤੇ ਲੱਗੇ ਦੋਸ਼ਾਂ ਨਾਲ ਸੰਬੰਧਿਤ ਨਵੇਂ ਸਬੂਤ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ। ਕੋਰਟ ਇਸ ਕੇਸ ਨੂੰ ਮੋਨੀਟਰ ਕਰ ਰਹੀ ਸੀ। ਸੀਬੀਆਈ ਇੱਕ ਬਹਾਨਾ ਜਾਂ ਦੂਜਾ ਬਹਾਨਾ ਲਾ ਕੇ ਇਹਨੂੰ ਡਿਲੇ ਕਰਦੀ ਆ ਰਹੀ ਸੀ, ਪਰ ਹੁਣ ਅਖੀਰ ਦੇ ਵਿੱਚ ਉਦੋਂ ਬਾਅਦ ਉਹ ਮਨਜੀਤ ਸਿੰਘ ਜੀਕੇ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਟਾਈਟਲਰ ਦਾ, ਜਿਹਦੇ 'ਚ ਮੰਨ ਰਿਹਾ ਕਿ ਮੈਂ ਉੱਥੇ ਸਿੱਖਾਂ ਨੂੰ ਮਰਵਾਇਆ। ਉਹ ਸਟਿੰਗ ਆਪਰੇਸ਼ਨ ਉਹਨੇ ਜਾ ਕੇ ਸੀਬੀਆਈ ਨੂੰ ਦਿੱਤਾ। ਸੀਬੀਆਈ ਨੇ ਫਿਰ ਪਿੱਛੇ ਜੇ ਟਾਈਟਲਰ ਦਾ ਵੌਇਸ ਸੈਂਪਲ ਵੀ ਲਿਆ, ਉਹ ਵੀ ਮਿਲਾਇਆ, ਉਹ ਵੀ ਮੇਰਾ ਖਿਆਲ ਮੈਚ ਕੀਤਾ ਤੇ ਇਹ ਹੋਰ ਵੀ ਜਿਹੜੇ ਐਵੀਡੈਂਸ ਉਦੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਤੇ ਸਾਰੀ ਇਨਵੈਸਟੀਗੇਸ਼ਨ ਕਰਕੇ ਸੀਬੀਆਈ ਨੇ ਅੱਜ ਇੱਕ ਕਲੋਜ਼ ਚਾਰਜਸ਼ੀਟ ਜਗਦੀਸ਼ ਟਾਈਟਲਰ ਦੇ ਖਿਲਾਫ ਮਰਡਰ ਕੇਸ 302 ਦੀ ਚਾਰਜਸ਼ੀਟ 3 ਸਿੱਖਾਂ ਦਾ ਕਤਲ ਜਿਹੜਾ ਕਿ ਦਿੱਲੀ ਦੇ ਪੁਲ ਬੰਗੇਸ਼ ਗੁਰਦੁਆਰਾ ਹਿੰਦੂ ਰਾਓ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ। ਉਹ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਦੇਣਾ ਕਿ ਅੱਜ ਚਾਹੇ ਇਹ 39-40 ਸਾਲ ਹੋ ਗਏ ਸਾਨੂੰ ਇਹ ਲੜਾਈ ਲੜਦੇ, ਪਰ ਇਹ ਲੜਾਈ ਨੇ ਅੱਜ ਇਹਦਾ ਫਲ ਨਿਕਲਿਆ ਕਿ ਅੱਜ ਇਹਦੇ ਅਗੇਂਸਟ ਕਤਲ ਦਾ ਮੁਕੱਦਮਾ ਸ਼ੁਰੂ ਹੋ ਗਿਆ। ਦੂਜਾ ਜਿਹੜਾ ਮੁਲਜ਼ਮ ਹੈ ਸੱਜਣ ਕੁਮਾਰ, ਉਹਨੂੰ ਉਮਰ ਕੈਦ ਦੀ ਸਜ਼ਾ ਕੋਰਟ ਨੇ ਦਿੱਤੀ ਹੋਈ ਆ। 5 ਸਾਲ ਹੋ ਗਏ ਉਹ ਜੇਲ੍ਹ ਵਿੱਚ ਆ, 5 ਸਾਲ ਹੋ ਗਏ। ਉਹਦੇ ਨਾਲ ਇੱਕ ਹੋਰ ਮੁਲਜ਼ਮ ਜਿਹੜਾ ਐਕਸ ਕਾਉਂਸਲਰ ਬਲਵੰਤ ਖੋਖੜ, ਉਹਨੂੰ ਅੱਜ 10 ਸਾਲ ਹੋ ਗਏ ਉਸ ਨੂੰ ਜੇਲ੍ਹ ਵਿੱਚ ਆ, ਉਹ ਵੀ ਸੱਜਣ ਕੁਮਾਰ ਦੇ ਨਾਲ ਹੀ ਸੀਗਾ। ਇੱਕ ਨਾਲ ਐਕਸ ਐਮਐਲਏ ਉਹ ਮਹਿੰਦਰ ਯਾਦਵ, ਉਹ ਵੀ ਜੇਲ੍ਹ ਵਿੱਚ ਸੀ 4 ਸਾਲ ਤੋਂ ਬਾਅਦ, ਪਿਛਲੇ ਸਾਲ ਹੁਣੇ ਪਿੱਛੇ ਜੇ ਉਹਦੀ ਜੇਲ੍ਹ ਵਿੱਚ ਹੀ ਉਹਦੀ ਡੈਥ ਹੋਈ ਹੈ। ਸੱਜਣ ਕੁਮਾਰ ਨੇ ਬੜੀ ਕੋਸ਼ਿਸ਼ ਕੀਤੀ ਸੁਪਰੀਮ ਕੋਰਟ ਤੋਂ ਆਪਣੀ ਬੇਲ ਕਰਾਉਣ ਦੀ, ਪਰ ਸੁਪਰੀਮ ਕੋਰਟ ਨੇ ਉਹਦੀ ਬੇਲ ਰਿਜੈਕਟ ਕਰ ਦਿੱਤੀ ਹੈ ਔਰ ਉਹਨੂੰ ਤਕਰੀਬਨ 5 ਸਾਲ ਹੋ ਗਏ ਉਹ ਜੇਲ੍ਹ ਵਿੱਚ ਆ। ਹੁਣ ਜਗਦੀਸ਼ ਟਾਈਟਲਰ ਦਾ ਵੀ ਕੇਸ ਐਕਸਪੀਡਾਈਟ ਕਰਵਾ ਕੇ ਇਹਨੂੰ ਵੀ ਜਲਦੀ ਤੋਂ ਜਲਦੀ ਹੁਣ ਜੇਲ੍ਹ ਪਹੁੰਚਾਵਾਂਗੇ। ਇਹੋ ਬਸ ਪੂਰਾ ਸਾਰਿਆਂ ਨੂੰ ਮੈਂ ਇਹ ਗੱਲ ਦੀ ਮੁਬਾਰਕ ਦਿੰਦਾ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹਦੇ 'ਚ ਸਾਥ ਦਿੱਤਾ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਸੰਗਰੂਰ ਵਿੱਚ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ 2 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ 10ਵੀਂ ਪਾਸ ਕਰਨ ਦੀ ਖੁਸ਼ੀ ਵਿੱਚ 6 ਦੋਸਤਾਂ ਨਾਲ ਪਾਰਟੀ ਕਰਨ ਲਈ ਘਰੋਂ ਨਿਕਲੇ ਸਨ। ਪਾਰਟੀ ਕਰਨ ਉਪਰੰਤ ਸਾਰੇ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ। ਵਿਦਿਆਰਥੀ ਸਰੋਵਰ ਵਿੱਚ ਨਹਾਉਂਦੇ ਸਮੇਂ ਡੁੱਬ ਗਏ। ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਵਿਦਿਆਰਥੀਆਂ ਨੂੰ ਪਾਣੀ 'ਚ ਡੁੱਬਦਾ ਦੇਖ ਕੇ ਉਹਨਾਂ ਦੇ ਸਾਥੀਆਂ ਨੇ ਰੋਲਾ ਪਾਇਆ ਤਾਂ ਮੌਕੇ ਤੇ ਪਹੁੰਚੇ ਲੋਕਾਂ ਨੇ ਦੋਵਾਂ ਨੂੰ ਸਰੋਵਰ 'ਚੋਂ ਬਾਹਰ ਕੱਢ ਕੇ ਭਵਾਨੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ 'ਚ ਜੁਟੀ ਹੈ। ਘਟਨਾ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਭਵਾਨੀਗੜ੍ਹ ਇਲਾਕੇ ਦੇ ਪਿੰਡ ਝਨੇੜੀ ਦੇ ਸੱਤਿਆ ਭਾਰਤੀ ਆਦਰਸ਼ ਸਕੂਲ ਵਿੱਚ ਪੜ੍ਹਦੇ ਸਨ। ਕਰੀਬ 1:30 ਵਜੇ ਸਾਰਾ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ। ਉੱਥੇ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਮਰਨ ਵਾਲੇ ਦੋ ਵਿਦਿਆਰਥੀਆਂ ਦੀ ਪਛਾਣ ਜਸਕਰਨ ਸਿੰਘ ਅਤੇ ਅਕਸ਼ੈ ਕੁਟਿਆਰ ਵਜੋਂ ਹੋਈ ਹੈ। ਪਿੰਡ ਰੀਤਗੜ੍ਹ ਦੇ ਵਸਨੀਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਚਚੇਰਾ ਭਰਾ ਜਸਕਰਨ ਸਿੰਘ 10ਵੀਂ ਪਾਸ ਹੋਣ ਦੀ ਖੁਸ਼ੀ ਵਿੱਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਦੀ ਗੱਲ ਕਹਿ ਕੇ ਘਰੋਂ ਗਿਆ ਸੀ। ਉਸ ਨਾਲ ਉਸਦੇ ਸਾਥ ਹੋਰ ਦੋਸਤ ਸਨ। ਦੋਵਾਂ ਵਿਦਿਆਰਥੀਆਂ ਦੀ ਉਮਰ 15 ਸਾਲ ਦੇ ਕਰੀਬ ਸੀ। ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਦਾ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਬਿਆਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰੋ। ਸਿੱਖ ਸੰਸਥਾ ਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ। ਸਰਕਾਰ ਦੇ ਅਧਿਕਾਰ ਖੇਤਰ ਵਿੱਚ ਤੁਹਾਡੀ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ। ਇਸ ਕੇਂਦਰੀ ਸਿੱਖ ਸਥਾਨ ਦੇ ਆਲੇ ਦੁਆਲੇ ਸਰਕਾਰ ਤਰਫੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ। ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ ਰਖਾਅ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਹਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉੱਥੇ ਲਾਓ। ਬਿਨਾਂ ਮਤਲਬ ਗੁਰਬਾਣੀ ਪ੍ਰਸਾਰਣ ਲਈ ਖਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿੱਚ ਨਾ ਪਾਓ। ਇਹਨਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰਾਂ ਦੀਆਂ ਸਪੈਸ਼ਲ ਡਿਊਟੀਆਂ ਲਾਈਆਂ ਗਈਆਂ। ਆ ਕੱਲ ਪਰਸੋਂ ਤੁਸੀਂ ਦੇਖਿਆ ਹੁਣ ਹੱਟ ਸਾਹਿਬ ਸਥਾਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਉੱਥੇ ਵੀ ਯਤਨ ਕੀਤਾ ਆ ਕੇ। ਸੋ ਮੈਂ ਸਮਝਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਸਮਰੱਥ ਆ ਤੇ ਮੈਂ ਨਿਮਰਤਾ ਸਹਿਤ ਦੋਵੇਂ ਸਰਕਾਰਾਂ ਨੂੰ ਬੇਨਤੀ ਕਰਦਾ ਕਾਨੂੰਨਾਂ ਦੇ ਵਿੱਚ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ ਜਾਣ ਤਾਂ ਕਿ ਇਹੋ ਜਿਹੀ ਜਿਹੜੀ ਆ ਕੋਈ ਕਾਰਵਾਈ ਕਰਨ ਦਾ ਹੀਹਾ ਨਾ ਕਰ ਸਕੇ। ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀ ਉਮੜ ਕੇ ਸਾਰੇ ਆਉਨੇ ਆ ਤੇ ਤੁਸੀਂ ਵੀ ਵੱਖ-ਵੱਖ ਧਰਮਾਂ ਦੇ ਨਾਲ ਸਾਰੇ ਆਪਣਾ ਸੰਬੰਧ ਵੀ ਰੱਖਦੇ। ਪੰਜਾਬ ਨਾਲ ਸੰਬੰਧ ਰੱਖਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਸ਼ਹਿਰ ਕੋਵੈਂਟਰੀ ਦੇ ਨਵੇਂ ਲੋਰਡ ਮੇਅਰ ਵਜੋਂ ਨਿਯੁਕਤ ਹੋ ਕੇ ਇਤਿਹਾਸ ਰਚ ਦਿੱਤਾ ਹੈ। ਕੋਵੈਂਟਰੀ ਸ਼ਹਿਰ ਦੇ ਲੋਰਡ ਮੇਅਰ ਚੁਣੇ ਗਏ ਜਸਵੰਤ ਸਿੰਘ ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ। ਉਹ ਸ਼ਹਿਰ ਦੇ ਗੈਰ ਸਿਆਸੀ ਅਤੇ ਰਸਮੀ ਮੁਖੀ ਹੋਣਗੇ। ਉਹ ਅਤੇ ਉਹਨਾਂ ਦਾ ਪਰਿਵਾਰ ਪਿਛਲੇ 60 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਲੋਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਿਰਦੀ ਦਾ ਕਹਿਣਾ ਹੈ ਕਿ ਮੈਨੂੰ ਹੋਮ ਸਿਟੀ ਦਾ ਲੋਰਡ ਮੇਅਰ ਬਣਨ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਲਾਂ ਦੌਰਾਨ ਬਹੁਤ ਕੁਝ ਦਿੱਤਾ ਹੈ। ਉਹਨਾਂ ਨੂੰ ਪਿਛਲੇ ਹਫ਼ਤੇ ਕੋਵੈਂਟਰੀ ਕੈਥੇਡਰਲ ਦੀ ਸਾਲਾਨਾ ਆਮ ਮੀਟਿੰਗ ਵਿੱਚ ਮੇਅਰ ਦੁਆਰਾ ਇੱਕ ਅਧਿਕਾਰਤ ਰਾਜਪਾਲ ਵਜੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਫਿਰ ਬਿਰਦੀ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਇਸ ਦਾ ਮਤਲਬ ਇਹ ਵੀ ਹੈ ਕਿ ਮੈਂ ਇਸ ਪੱਗ ਨਾਲ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਾਂਗਾ। ਇਹ ਦਿਖਾਉਣ ਵਿੱਚ ਮਦਦ ਕਰੇਗਾ ਕਿ ਅਸੀਂ ਇੱਕ ਬਹੁ ਸੱਭਿਆਚਾਰਕ ਸ਼ਹਿਰ ਵਿੱਚ ਰਹਿੰਦੇ ਹਾਂ ਅਤੇ ਦੂਜੇ ਸ਼ਹਿਰਾਂ ਨੂੰ ਵੀ ਪ੍ਰੇਰਿਤ ਕਰਾਂਗੇ। ਦੱਸ ਦਈਏ ਕਿ ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ ਸੀ। ਉਹ ਆਜ਼ਾਦੀ ਤੋਂ ਪਹਿਲਾਂ ਲਾਹੌਰ ਅਤੇ ਬਾਅਦ ਵਿੱਚ ਪੱਛਮੀ ਬੰਗਾਲ ਵਿੱਚ ਰਹੇ। ਫਿਰ ਉਹਨਾਂ ਦਾ ਪਰਿਵਾਰ 1950 ਦੇ ਦਹਾਕੇ ਵਿੱਚ ਪੂਰਬੀ ਅਫਰੀਕਾ ਵਿੱਚ ਕੀਨੀਆ ਚਲਾ ਗਿਆ, ਜਿੱਥੇ ਉਹਨਾਂ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਅਗਲੀ ਸਿੱਖਿਆ ਲਈ ਫਿਰ ਉਹ 60 ਦੇ ਦਹਾਕੇ ਵਿੱਚ UK ਚਲੇ ਗਏ। ਉਹ ਕੌਂਸਲਰ ਹੋਣ ਦੇ ਨਾਲ-ਨਾਲ ਸ਼ਹਿਰ ਵਿੱਚ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ। ਦਿੱਲੀ ਜੰਤਰ ਮੰਤਰ ਤੇ ਪਹਿਲਵਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਪਹਿਲਵਾਨਾਂ ਵੱਲੋਂ ਬੀਜੇਪੀ ਆਗੂ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹਨਾਂ ਪਹਿਲਵਾਨਾਂ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਕਿਸਾਨ ਜਥੇਬੰਦੀਆਂ ਵੀ ਇਹਨਾਂ ਦੇ ਸਮਰਥਨ ਵਿੱਚ ਜੰਤਰ ਮੰਤਰ ਪਹੁੰਚੀਆਂ ਹੋਈਆਂ ਹਨ। ਅੱਜ ਪਹਿਲਵਾਨਾਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਨਾਰਕੋ ਟੈਸਟ ਦੇ ਲਾਈਵ ਟੈਲੀਕਾਸਟ ਦੀ ਮੰਗ ਕੀਤੀ है। सभी को नमस्कार। जितने भी यहाँ हमारे जत्थे आए हैं, चाहे वो किसान संगठन कोई भी संगठन यहाँ पे आया, सभी का धन्यवाद यहाँ पे आने के लिए। और कल शाम को ब्रिज भूषण जी ने एक बयान दिया कि भाई मैं नार्को टेस्ट के लिए तैयार हूँ। हमने तो पहले ही बोल दिया था कि भाई खिलाड़ी तैयार है, उनका नार्को टेस्ट करवाया जाए। और मैं मीडिया के माध्यम से यही बोलना चाहूँगा कि उनका नार्को, अगर वो रेडी है तो उनका नार्को टेस्ट करवाया जाए। माननीय सुप्रीम कोर्ट की निगरानी में हो और पूरा देश लाइव देखे उस चीज़ को कि उनसे क्या सवाल पूछे जा रहे हैं और क्या जो कंप्लेंट खिलाड़ियों ने दी है उनसे क्या सवाल पूछे जा रहे हैं। उन्होंने सिर्फ 2 ही नाम लिए कि विनेश का और बजरंग का नार्को टेस्ट होना चाहिए।
जिन्होंने 7 लड़कियों ने जो कंप्लेंट दी है उनका भी तो होना चाहिए ना। हम तैयार हैं, तो आप उस चीज़ के लिए अगर आप रेडी हो, पूरा देश में माननीय सुप्रीम कोर्ट से भी अपील करूँगा कि पूरा देश उस चीज़ को लाइव देखे कि क्या सवाल पूछे जा रहे हैं, और उसके बाद जो वो दोषी पाया जाता है तो उस पर कार्रवाई होगी। इसके ऊपर भी एक बार, क्योंकि अभी तक उनके ना तो 164 के बयान हुए हैं, वो 500 किलोमीटर दूर बैठ के बोल रहा है कभी ये कर लो कभी वो कर लो। हम तो यहाँ उनके घर के पास बैठे 200 मीटर दूर है, तो हम उनसे पूछना चाहते कि अभी तक आपके 164 के बयान नहीं हुए हैं। और मैं मीडिया के माध्यम से एक चीज और बोलना चाहूंगा कि उनको सोशल मीडिया पे स्टार ना बनाए, क्योंकि वो एक दोषी है। उनको स्टार ना बनाए कि भाई वो स्टार हो, वो कोई ऐसा कोई भी इतना बड़ा काम नहीं कर रखा उन्होंने जो उसको सोशल मीडिया पे आप ट्रेंड दे रहे हैं। हम ये लड़ाई जो लड़ रहे हैं वो बेटियों की लड़ाई है, पूरा देश साथ खड़ा है। तो मैं आपके माध्यम से यही बोलूंगा कि उनका जो नार्को टेस्ट की उन्होंने जो मांग की है वो लाइव टेलीकास्ट हो, पूरा देश देखे उस चीज़ को। हम उसके जो उन्होंने बोला हम उसका समर्थन करते हैं, हम नार्को टेस्ट के लिए तैयार हैं। उन्होंने नाम लिया है कल की विनेश और बजरंग का। मैं आपके माध्यम से ब्रजभूषण जी को कहना चाहती हूँ कि विनेश नहीं, जितनी भी लड़कियां हैं जिन्होंने कंप्लेंट दी हैं वो सब रेडी हैं नार्को टेस्ट के लिए, और लाइव चलना चाहिए ताकि पूरे देश को पता चले कि उन्होंने देश की बेटियों के साथ में कितनी दरिंदगी और कितनी ज्यादती की है। पूरे देश को दिखना चाहिए। जैसा कि आप सब जानते हैं, आज पूरे 30 दिन हो गए हमें यहाँ बैठे हुए, और आप सबसे हाथ जोड़ के निवेदन है कि कल 23 मई को हम शाम 5 बजे इंडिया गेट पे कैंडल मार्च कर रहे हैं। तो आप सब लोग वहाँ आइए और हमारा समर्थन कीजिए। और हमारा जो ये प्रोटेस्ट है वो शुरू दिन से ही हम शांतिपूर्वक कर रहे हैं, और कोई भी अगर यहाँ आके कुछ भी गलत एक्टिविटी कर रहा है या भड़काऊ भाषण दे रहा है तो उसका जिम्मेवार वो खुद होगा, क्योंकि हम नहीं किसी भी आदमी के अंदर घुस सकते हैं। और जिस भी जगह हम जा रहे हैं इंडिया गेट पे, वहाँ हमारे शहीदों की जगह है और हम मर्यादा रखते हुए वहाँ कैंडल मार्च करेंगे। तो और पुलिस प्रशासन से भी, सरकार से भी निवेदन है कि जो भी आए, महिलाएं आए, जो भी हमारे चाचा ताऊ आए, उन्हें आने दिया जाए, क्योंकि हम शुरू से ही जो भी हमने किया है, हम मंदिर में गए, हम गुरुद्वारे में गए, हमने सब शांतिपूर्वक किया है। ठीक है जी, कोई सवाल है तो आप पूछ सकते हैं, नहीं तो बाद में बोलिए। ब्रजभूषण कह रहे हैं कि मेरी चुनरी में कोई दाग नहीं है, कैसे जवाब देंगे आप इसे? उसकी चुनरी हम बोल तो दिया, उसकी चुनरी देश के सामने आ जाएगी, वो बोल तो दिया, लाइव टेलीकास्ट हो जाए। उनकी चुनरी कितने दाग है या ना, हम सामने आ जाएंगे। आप लोगों से मेरी एक रिक्वेस्ट है, ब्रजभूषण को ऐसे प्रिटेंड करके या ऐसे दिखा के मत पेश किया जाए कि वो देश के हीरो हैं, जिनके ऊपर यौन शोषण का आरोप लगा है। अगर ऐसे लोगों को आप हीरो बनाओगे तो जो देश के असली हीरो हो या जो हैं, जो देश के लिए अच्छा कर रहे हैं, अंतर्राष्ट्रीय स्तर पर तिरंगा फहराते हैं, तो उनको आप किस बेस में पेश करोगे देश के सामने? तो आप लोगों से रिक्वेस्ट है कि ब्रजभूषण को हीरो बना के पेश ना किया जाए। वो एक यौन शोषण का अपराधी है, उनके ऊपर केस दर्ज हुआ है, उनके ऊपर 7 लड़कियों ने कंप्लेंट करवा के केस दर्ज किया गया है। और जो भी ये बोल रहे हैं कि ये नार्को टेस्ट का, वो हमने 1 महीने से बोल रहे हैं। 1 महीने बाद उसकी नींद खुली है क्या नार्को टेस्ट के लिए? वो हमने पहले बोला था। तो ऐसे प्रिटेंड ना किया जाए कि ब्रजभूषण ने सामने से अप्रोच किया है नार्को टेस्ट का। शांतिपूर्वक पंचायत है महिलाओं की, पार्लियामेंट के सामने 28 तारीख को। तो हम तो पहले ही बोल रहे कि हमारी जो चीज़ें हो रही है वो शांतिपूर्वक हो रही हैं। उसमें मैं सरकार से भी और पुलिस प्रशासन से भी अपील करूंगा कि आप भी उसमें शांति बनाए रखें। हमारे लोग जो आ रहे हैं उनको रोका ना जाए। और जो ब्रजभूषण जी ने एक आरोप लगाया था कि 15 रुपए के मेडल हैं, उसने मेडल का नहीं तिरंगे का भी मोल लगाया है उसने, क्योंकि जब हम मेडल जीतते तो हम तिरंगा लेके दौड़ते हैं मैट के ऊपर, तो उसने मेडल के साथ साथ तिरंगे का भी अपमान किया है। वो हमें देशद्रोही बता रहे हैं सोशल मीडिया के माध्यम से।
धन्यवाद जी। बजरंग जी, क्या वो उनकी शर्त है सिर्फ 2 पहलवानों के नार्को टेस्ट की? उसकी शर्त नहीं चलेगी भाई, वो कोई सुप्रीम कोर्ट नहीं है जो उसकी शर्त ब्रजभूषण की शर्त चलेगी। जिन लड़कियों ने कंप्लेंट दी है ना, उनका भी नार्को टेस्ट होना चाहिए। हम तैयार हैं। साक्षी, आपका नाम उसमें मतलब जो बोल रहा है उसमें बजरंग और दिनेश का ही नाम है। धन्यवाद भाई, धन्यवाद। कुछ आपको